ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਸ਼ੁਰੂਆਤ ਕਰਦੇ ਹਾਂ ਜੀ ਪਾਕਿਸਤਾਨ ਦੇ ਮੁੱਦਿਆਂ ਦੀ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਨਾਸਿਰ ਅਲੀ, ਜੋ ਕਿ ਇਸ ਸਮੇਂ ਪਾਕਿਸਤਾਨ ਦੇ ਲਾਹੌਰ ਸਟੂਡੀਓ 'ਚ ਮੌਜੂਦ ਨੇ। ਕਰਦੇ ਹਾਂ ਜੀ ਸਵਾਗਤ। ਨਾਸਿਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। बहुत शुक्रिया मैडम। ਨਾਸਿਰ ਜੀ, ਪਾਕਿਸਤਾਨ ਦੇ ਵਿੱਚ ਹਰ ਵਾਰ ਮਾਰਚ ਮਹੀਨੇ ਦੇ ਵਿੱਚ ਔਰਤ ਮਾਰਚ ਦਿਵਸ ਮਨਾਇਆ ਜਾਂਦਾ ਹੈ। ਇਸ ਵਾਰ ਵੀ ਔਰਤਾਂ ਦੀ ਪੂਰੀ ਤਿਆਰੀ ਸੀ, ਪਰ ਕੀ ਗੱਲ ਹੋ ਗਈ ਹੈ ਕਿ ਲੋਕੀ ਉਹਦਾ ਵਿਰੋਧ ਕਰ ਰਹੇ ਨੇ, ਚਿੱਠੀਆਂ ਲਿਖ ਰਹੇ ਨੇ ਜੀ ਪ੍ਰਧਾਨ ਮੰਤਰੀ ਨੂੰ ਕਿ ਇਸ ਮਾਰਚ ਨੂੰ ਨਾ ਕਰਵਾਇਆ ਜਾਵੇ। ਕੀ ਕਾਰਨ ਹੈ ਇਸ ਦੇ ਪਿੱਛੇ? ਬਿਲਕੁਲ 8 ਮਾਰਚ ਜਦੋਂ ਔਰਤਾਂ ਦਾ ਇੰਟਰਨੈਸ਼ਨਲ ਡੇ ਮਨਾਇਆ ਜਾਂਦਾ ਹੈ, ਆਲਮੀ ਦਿਨ ਮਨਾਇਆ ਜਾਂਦਾ ਹੈ ਪੂਰੀ ਦੁਨੀਆ ਦੇ ਵਿੱਚ, ਤੇ ਪਾਕਿਸਤਾਨ 'ਚ ਪਿਛਲੇ 5 ਤੋਂ 6 ਸਾਲ ਦੇ ਦਰਮਿਆਨ ਪਿਛਲੇ 5 ਤੋਂ 6 ਸਾਲਾਂ ਤੋਂ ਮੁਸਲਸਲ ਲਾਹੌਰ ਦੇ ਵਿੱਚ ਇੱਕ ਔਰਤ ਮਾਰਚ ਦਾ ਇਨਿਕਾਦ ਕੀਤਾ ਜਾਂਦਾ ਸੀ। ਤੇ ਉਸ ਤੋਂ ਬਾਅਦ ਉਹ ਔਰਤ ਮਾਰਚ ਪੂਰੇ ਮੁਲਕ ਦੇ ਵਿੱਚ ਕਰਾਚੀ ਦੀਆਂ ਸੜਕਾਂ ਤੇ, ਲਾਹੌਰ ਦੀਆਂ ਸੜਕਾਂ ਤੇ ਖਵਾਤੀਨ ਬਾਹਰ ਆਉਂਦੀਆਂ ਸੀ, ਆਪਣੇ ਹਕੂਕ ਵਾਸਤੇ ਜਿਹੜੀਆਂ ਸੀ ਉਹ ਆਵਾਜ਼ ਉਠਾਉਂਦੀਆਂ ਸੀ। ਉਸ ਔਰਤ ਮਾਰਚ ਦੇ ਖਿਲਾਫ ਜਿਹੜਾ ਹੈਗਾ ਉਹ ਸਾਡੇ ਮਜ਼ਹਬੀ ਵਜ਼ੀਰ ਹੈਗੇ ਨੇ ਨੂਰੁਲ ਹਕ, ਉਹਨਾਂ ਨੇ ਵਜ਼ੀਰ ਆਜ਼ਮ ਇਮਰਾਨ ਖਾਨ ਨੂੰ ਖਤ ਲਿਖਿਆ ਹੈਗਾ ਕਿ ਇਹ ਜਿਹੜਾ ਟੋਟਲ ਔਰਤ ਮਾਰਚ ਹੁੰਦਾ ਹੈਗਾ ਇਹ ਮਜ਼ਹਬ ਦੇ ਖਿਲਾਫ ਹੈ, ਇਹ ਸਾਡੀ ਐਥਿਕਸ ਦੇ ਖਿਲਾਫ ਹੈ, ਸਾਡੀਆਂ ਅਖਲਾਕੀਆਤ ਦੇ ਖਿਲਾਫ ਹੈ। ਇੱਕ ਪਾਸੇ ਇੰਡੀਆ ਦੇ ਵਿੱਚ ਹਿਜਾਬ ਦੀ ਖਾਤਰ ਇਹ ਲੜਕੀਆਂ ਸਕੂਲ ਨਹੀਂ ਜਾ ਰਹੀਆਂ, ਤੇ ਦੂਸਰੀ ਤਰਫ ਇੱਥੇ ਸਾਡੀ ਜਿਹੜੀ ਮੁਸਲਮਾਨ ਖਵਾਤੀਨ ਨੇ ਉਹ ਕਹਿੰਦੀਆਂ ਕਿ ਸਾਡਾ ਜਿਸਮ ਸਾਡੀ ਮਰਜ਼ੀ, ਅਸੀਂ ਕੋਈ ਹਿਜਾਬ ਨਹੀਂ ਲੈਣਾ, ਅਸੀਂ ਕੋਈ ਬੁਰਖਾ ਨਹੀਂ ਪਾਉਣਾ, ਅਸੀਂ ਕੁਝ ਵੀ ਨਹੀਂ ਕਰਨਾ ਹੈਗਾ। ਤੇ ਇਸ ਤਰ੍ਹਾਂ ਜਿਹੜਾ ਸਾਡਾ ਮੁਲਕ ਜਿਹੜਾ ਹੈਗਾ ਇਸਲਾਮ ਦੇ ਨਾਮ ਤੇ ਬਣਿਆ ਹੈਗਾ, ਮਜ਼ਹਬ ਦੇ ਨਾਮ ਤੇ ਬਣਿਆ ਹੈਗਾ, ਤੇ ਉਸ ਮਜ਼ਹਬੀ ਮੁਲਕ ਦੇ ਵਿੱਚ ਇਸ ਤਰ੍ਹਾਂ ਦੀਆਂ ਹਰਕਤਾਂ ਹੋਣੀਆਂ ਤੇ ਗੈਰ ਅਖਲਾਕੀ ਪੋਸਟਰ ਫੜ ਕੇ ਤੇ ਔਰਤਾਂ ਦਾ ਬਾਹਰ ਨਿਕਲ ਆਉਣਾ ਕਿਸੇ ਵੀ ਤਰੀਕੇ ਨਾਲ ਠੀਕ ਨਹੀਂ ਹੈਗਾ। ਤੇ ਅਸੀਂ ਚਾਹੁੰਦੇ ਹਾਂ ਕਿ ਔਰਤ ਮਾਰਚ ਜ਼ਰੂਰ ਹੋਵੇ। ਉਹਨਾਂ ਨੇ ਨਾਲ ਖਤ 'ਚ ਇਹ ਵੀ ਲਿਖਿਆ ਕਿ ਔਰਤ ਮਾਰਚ ਹੋਵੇ ਜ਼ਰੂਰ, ਲੇਕਿਨ ਕੁਝ ਰੂਲਸ ਐਂਡ ਰੈਗੂਲੇਸ਼ਨ ਦੇ ਨਾਲ, ਕੁਝ ਅਖਲਾਕੀਆਤ ਦੇ ਨਾਲ, ਕੁਝ ਇਸ ਤਰ੍ਹਾਂ ਦੇ ਪੋਸਟਰ ਨਾ ਫੜੇ ਜਾਣ, ਕੁਝ ਇਸ ਤਰ੍ਹਾਂ ਦੇ ਮੁਤਾਲਬਾਤ ਨਾ ਕੀਤੇ ਜਾਣ ਜਿਹਦੇ ਵਿੱਚ ਮੁਆਸ਼ਰੇ ਦੇ ਜਿਹੜੇ ਇੰਤਸ਼ਾਰ ਪੈਦਾ ਹੋਵੇ। ਕਿਉਂਕਿ ਜਦੋਂ ਦਾ ਔਰਤ ਮਾਰਚ ਸ਼ੁਰੂ ਹੋਇਆ ਹੈਗਾ ਸਾਡਾ ਮੁਲਕ ਜਿਹੜਾ ਹੈਗਾ ਉਹ 2 ਹਿੱਸਿਆਂ 'ਚ ਡਿਵਾਈਡ ਹੋ ਗਿਆ ਹੈਗਾ। ਇੱਕ ਹਿੱਸਾ ਉਹ ਹੈਗਾ ਜਿਹੜਾ ਔਰਤ ਮਾਰਚ ਦੇ ਹੱਕ 'ਚ ਗੱਲ ਕਰਦਾ ਹੈਗਾ, ਇੱਕ ਹਿੱਸਾ ਉਹ ਹੈਗਾ ਜਿਹੜਾ ਔਰਤ ਮਾਰਚ ਦੇ ਖਿਲਾਫ ਗੱਲ ਕਰਦਾ ਹੈਗਾ। ਉਹ ਖਤ ਦੇ ਮਤਨ ਦੇ ਵਿੱਚ ਵੀ ਇਹ ਜਿਹੜੀ ਪੰਜ ਲਾਈਨ ਸੀ ਉਹੀ ਲਿਖੀ ਹੈਗੀ ਸੀ। ਇੱਕ ਤਾਂ ਸਾਨੂੰ ਉਹਨਾਂ ਨੇ ਕਿਹਾ ਕਿ ਮਜ਼ਹਬੀ ਇੰਤਹਾ ਪਸੰਦੀ ਜਿਹੜੀ ਹੈਗੀ ਆ, ਸਾਨੂੰ ਇੱਕ ਤਾਂ ਉਹਦਾ ਸਾਹਮਣਾ ਕਰਨਾ ਪੈਂਦਾ ਹੈਗਾ, ਕੋਈ ਵੀ ਬੰਦਾ ਮਜ਼ਹਬ ਦੇ ਨਾਮ ਤੇ ਕਿਸੇ ਨੂੰ ਮਾਰ ਦਿੰਦਾ। ਦੂਸਰੀ ਤਰਫ ਹੈ ਲਿਬਰਲ ਪਾਰਟੀਆਂ ਜਿਹੜੀਆਂ ਹੈਗੀਆਂ ਇਹ ਵੀ ਇਸਲਾਮ ਦੀ ਸ਼ਕਲ ਦਾ ਮਜ਼ਾਕ ਉਡਾਉਂਦੀਆਂ ਹੈਗੀਆਂ, ਹਿਜਾਬ ਦਾ ਮਜ਼ਾਕ ਉਡਾਉਂਦੇ, ਬੁਰਖੇ ਦਾ ਮਜ਼ਾਕ ਉਡਾਉਂਦੇ ਹੈਗੇ, ਜਿਹੜੇ ਸਾਡੇ ਹਕੀਕੀ ਰਿਸ਼ਤੇ ਹੈਗੇ ਇਹਨਾਂ ਦੇ ਖਿਲਾਫ ਗੱਲਾਂ ਕਰਦੇ ਹੈਗੇ। ਕਿਉਂਕਿ ਪਿਛਲੇ 4 ਤੋਂ 5 ਸਾਲ ਜਦੋਂ ਵੀ ਔਰਤ ਮਾਰਚ ਹੋਇਆ ਮੈਡਮ, ਉਸ ਔਰਤ ਮਾਰਚ ਦੇ ਵਿੱਚ ਜਿਹੜੀ ਮੇਨ ਚੀਜ਼ਾਂ ਦਾ ਫੋਕਸ ਕੀਤਾ ਗਿਆ ਉਹ ਮਰਦ ਦੇ ਖਿਲਾਫ ਕੀਤਾ ਗਿਆ। ਜਿਹੜਾ ਸਭ ਤੋਂ ਵੱਡਾ ਇਤਰਾਜ਼ ਸਾਡੇ ਮੁਆਸ਼ਰੇ ਦੇ ਮਰਦ ਕਰ ਰਹੇ ਨੇ। ਅਗਰ ਇਸ ਔਰਤ ਮਾਰਚ ਨੂੰ ਵੇਖਿਆ ਜਾਵੇ, ਇਸ ਪੂਰੇ ਔਰਤ ਮਾਰਚ ਦੇ ਵਿੱਚ ਜਿੰਨੇ ਵੀ ਮੁਤਾਲਬਾਤ ਕੀਤੇ ਜਾਂਦੇ ਨੇ ਉਹ ਬੜੇ ਛੋਟੇ ਤੇ ਮਾਮੂਲੀ ਹੈਗੇ ਨੇ, ਜਦਕਿ ਵੱਡੇ ਮੁਤਾਲਬਾਤ ਜਿਹੜੇ ਹੈਗੇ ਨੇ ਉਹ ਕੀਤੇ ਨਹੀਂ ਜਾਂਦੇ ਹੈਗੇ। ਜਿਨ੍ਹਾਂ ਖਵਾਤੀਨ ਦੀ ਜਿਹੜੀ ਰਹਿਨੁਮਾਈ ਕੀਤੀ ਜਾਂਦੀ, ਜਿਨ੍ਹਾਂ ਖਵਾਤੀਨ ਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਹੈ, ਜਿਨ੍ਹਾਂ ਖਵਾਤੀਨ ਦੀ ਨੁਮਾਇੰਦਗੀ ਕੀਤੀ ਜਾਂਦੀ ਹੈਗੀ ਹੈ, ਉਹ ਖਵਾਤੀਨ ਉਸ ਔਰਤ ਮਾਰਚ ਹੁੰਦੀਆਂ ਹੀ ਨਹੀਂ। ਯਾਨੀ ਕਿ ਉਸ ਔਰਤ ਮਾਰਚ ਦੇ ਵਿੱਚ ਤੁਸੀਂ ਅਗਰ ਹੱਕ ਮੰਗਣਾ ਹੈ ਤੇ ਪਸੰਦ ਦੀ ਸ਼ਾਦੀ ਦਾ ਮੰਗੋ, ਤੁਸੀਂ ਆਪਣੇ ਘਰ ਦੇ ਵਿੱਚੋਂ ਹਿੱਸੇ ਦਾ ਹੱਕ ਮੰਗੋ, ਤੁਸੀਂ ਜਬਰੀ ਸ਼ਾਦੀ ਦਾ ਖਿਲਾਫ ਜਿਹੜਾ ਉਹ ਖੜੇ ਹੋ ਜਾਓ, ਤੁਸੀਂ ਜਿਹੜੇ ਗੈਰਤ ਦੇ ਨਾਮ ਤੇ ਕਤਲ ਹੁੰਦਾ, ਓਨਰ ਕਿਲਿੰਗ ਹੁੰਦੀ ਉਹਦੇ ਖਿਲਾਫ ਖੜੇ ਹੋ ਜਾਓ, ਤੁਸੀਂ ਜਿਹਦੇ ਵਿੱਚ ਔਰਤਾਂ ਨੂੰ ਤਾਲੀਮ ਤੋਂ ਰੋਕਿਆ ਜਾਂਦਾ ਉਹਦੇ ਖਿਲਾਫ ਖੜੇ ਹੋ ਜਾਓ। ਇਹ ਸਾਰੇ ਜਿਹੜੇ ਅਹਿਮ ਮੁੱਦੇ ਹੈਗੇ ਇਹਨਾਂ ਨੂੰ ਪਿੱਛੇ ਰੱਖ ਕੇ ਤੇ ਉਸ ਔਰਤ ਮਾਰਚ ਦੇ ਵਿੱਚ ਸਿਰਫ ਮਰਦ ਦੇ ਖਿਲਾਫ ਗੱਲ ਕੀਤੀ ਜਾਂਦੀ ਹੈ ਕਿ ਮੇਰਾ ਜਿਸਮ ਹੈਗਾ, ਮੇਰੀ ਮਰਜ਼ੀ ਹੈਗੀ, ਮੈਂ ਜਿੰਨੇ ਮਰਜ਼ੀ ਮਰਦਾਂ ਨਾਲ ਤਾਲੁਕ ਬਣਾਵਾਂ, ਤੁਹਾਡੇ ਕੱਪੜੇ ਕਿੱਥੇ ਪਏ ਹੈਗੇ ਸਾਨੂੰ ਕੋਈ ਪਤਾ ਨਹੀਂ ਹੈਗਾ। ਇਹ ਤੇ ਜਿਹੜੇ ਰਿਲੇਸ਼ਨਸ਼ਿਪ ਹੁੰਦਾ ਹੈਗਾ ਉਹ ਚੱਲਦਾ ਹੀ ਇਸ ਤਰ੍ਹਾਂ ਹੈਗਾ ਕਿ ਉਹ ਮੁਹੱਬਤ ਦੀ ਬਿਨਾਹ ਤੇ ਹੁੰਦਾ ਹੈਗਾ, ਨਾ ਕਿ ਉਹ ਇਸ ਚੀਜ਼ ਦੀ ਬਿਨਾਹ ਤੇ ਹੁੰਦਾ ਹੈਗਾ ਕਿ ਉਹਦੇ ਖਿਲਾਫ ਗੱਲਾਂ ਕੀਤੀਆਂ ਜਾਣ ਜਾਂ ਉਹਦੇ ਖਿਲਾਫ ਇੱਕ ਪ੍ਰੋਟੈਸਟ ਜਾਂ ਪੋਸਟਰ ਫੜ ਕੇ ਨਿਕਲ ਲਈਏ। ਹੁਣ ਜਿਹੜਾ ਹੈਗਾ ਉਹ ਜਦੋਂ ਗਵਰਨਮੈਂਟ ਨੇ ਖਤ ਲਿਖਿਆ ਹੈਗਾ ਉਸ ਖਤ ਦੇ ਵਿੱਚ ਸਰਕਾਰੀ ਤੌਰ ਤੇ ਸੱਤਾ ਦੇ ਕਿਹਾ ਜਾ ਰਿਹਾ ਕਿ 8 ਮਾਰਚ ਹੁਣ ਕਰੀਬ ਹੈ, ਅਗਰ ਸਰਕਾਰ ਨੇ ਇਹ 'ਚ ਮੁਦਾਖਲਤ ਕੀਤੀ ਤਾਂ ਜ਼ਿਆਦਾ ਹੰਗਾਮੇ ਹੋਣਗੇ, ਜ਼ਿਆਦਾ ਪ੍ਰੋਬਲਮ ਕ੍ਰੀਏਟ ਹੋਏਗੀ। ਕਿਉਂਕਿ ਜਿੰਨੀਆਂ ਵੀ ਲਿਬਰਲ ਜਮਾਤਾਂ ਵਾ ਉਹ ਇਸ ਟਾਈਮ ਇਕੱਠੀਆਂ ਹੈਗੀਆਂ। ਪਿਛਲੀ ਦਫਾ ਵੀ ਜਦੋਂ ਇਹ ਔਰਤ ਮਾਰਚ ਸਟਾਰਟ ਹੋਇਆ ਤਾਂ ਚੰਦ ਔਰਤਾਂ ਹੁੰਦੀਆਂ ਸੀ, ਲੇਕਿਨ ਇਹ ਤਾਦਾਦ ਵੱਧਦੀ ਗਈ। ਹੁਣ ਪੂਰੇ ਮੁਲਕ ਦੇ ਵਿੱਚ ਜਿਹੜਾ ਹੈਗਾ ਔਰਤ ਮਾਰਚ ਹੁੰਦਾ ਹੈਗਾ, ਕਰਾਚੀ ਦੇ ਵਿੱਚ ਹੈਗਾ, ਲਾਹੌਰ ਦੇ ਵਿੱਚ ਹੈਗਾ, ਜਿੰਨੇ ਵੱਡੇ ਸ਼ਹਿਰ ਇਸਲਾਮਾਬਾਦ ਇਹਨਾਂ ਦੇ ਵਿੱਚ ਉਹ ਹੁੰਦਾ ਹੈਗਾ। ਲੇਕਿਨ ਇਹਦਾ ਤਰੀਕਾਕਾਰ ਜਿਹੜਾ ਹੈਗਾ ਇਹਦੇ ਉੱਪਰ ਤਸ਼ਵੀਸ਼ ਦਾ ਇਜ਼ਹਾਰ ਕੀਤਾ ਹੈਗਾ ਇਹ ਨੂਰੁਲ ਹਕ ਜਿਹੜੇ ਵਜ਼ੀਰ ਹੈਗੇ ਨੇ ਇਮਰਾਨ ਖਾਨ ਦੇ। ਉਸ ਤੋਂ ਇਲਾਵਾ ਜਿਹੜੇ ਬਾਕੀ ਵਜ਼ਰਾ ਹੈਗੇ ਨੇ ਉਹਨਾਂ ਨੇ ਵੀ ਇਹਦੇ ਖਿਲਾਫ ਜਿਹੜਾ ਹੈਗਾ ਇਸ ਖਤ ਦੀ ਤਾਈਦ ਕੀਤੀ ਹੈਗੀ, ਇਸ ਖਤ ਨੂੰ ਜਿਹੜਾ ਐਗਰੀ ਕੀਤਾ ਹੈਗਾ। ਜਦਕਿ ਜਿਹੜੀ ਇਨਸਾਨੀ ਹਕੂਕ ਦੀ ਵਜ਼ੀਰ ਹੈਗੀ ਪਾਕਿਸਤਾਨ ਦੀ ਸ਼ੀਰੀ ਮਿਜ਼ਾਰੀ, ਉਹਨਾਂ ਨੇ ਇਹ ਗੱਲ ਕੀਤੀ ਕਿ ਅਫਸੋਸਨਾਕ ਗੱਲ ਹੈ ਇਹ ਔਰਤ ਮਾਰਚ ਦੇ ਵਿੱਚ ਕੋਈ ਐਸਾ ਚੀਜ਼ ਨਹੀਂ ਹੁੰਦੀ ਹੈਗੀ ਜਿਹਦੇ ਖਿਲਾਫ ਜਿਹੜੇ ਹੈਗੇ ਉਹ
ਮਰਦ ਖੜੇ ਹੋ ਜਾਣ। ਉਹਨਾਂ ਨੇ ਕਿਹਾ ਕਿ ਨਿਹੱਤੀਆਂ ਔਰਤਾਂ ਹੁੰਦੀਆਂ ਸਿਰਫ ਪੋਸਟਰਸ ਫੜ ਕੇ ਆਪਣੀਆਂ ਮੰਗ ਕਰਦੀਆਂ, ਆਪਣੀ ਡਿਮਾਂਡਸ ਕਰਦੀਆਂ ਹੈਗੀਆਂ ਨੇ ਤੇ ਚਲੀਆਂ ਜਾਂਦੀਆਂ ਹੈਗੀਆਂ। ਸਾਡੇ ਮੁਲਕ ਦੇ ਵਿੱਚ ਸਭ ਤੋਂ ਵੱਡਾ ਪ੍ਰੋਬਲਮ ਇਹ ਹੈਗਾ ਕਿ ਜਦੋਂ ਵੀ ਕੋਈ ਇਨਕਲਾਬ ਆਉਂਦਾ ਹੈਗਾ, ਜਦੋਂ ਵੀ ਕੋਈ ਖਬਰ ਆਉਂਦੀ ਹੈਗੀ ਹੈ, ਜਦੋਂ ਵੀ ਕੋਈ ਇਨਸੀਡੈਂਟ ਹੁੰਦਾ ਹੈ, ਉਹ ਜੋ ਕੌਮ ਜਿਹੜੀ ਹੈਗੀ ਦੋ ਹਿੱਸੇ ਡਿਵਾਈਡ ਹੋ ਜਾਂਦੀ ਹੈਗੀ ਹੈ। ਸੋਸ਼ਲ ਮੀਡੀਆ ਦੇ ਉੱਪਰ ਲੋਕ ਦੋ ਹਿੱਸੇ ਦੋ ਰਾਏ ਰੱਖਦੇ ਹੈਗੇ ਨੇ। ਹੁਣ ਔਰਤ ਮਾਰਚ ਦੇ ਵਿੱਚ ਟੋਟਲ ਜਿੰਨੇ ਵੀ ਅਗਰ ਅਸੀਂ ਹੁਣ ਕਿ ਸਰਵੇ ਕਰ ਲਈਏ ਮਾਈਕ ਲੈ ਕੇ ਅਸੀਂ ਨਿਕਲ ਜਾਈਏ ਤੇ ਔਰਤ ਮਾਰਚ ਦੇ ਹੱਕ ਦੇ ਵਿੱਚ ਸਾਨੂੰ ਬਹੁਤ ਘੱਟ ਲੋਕ ਮਿਲਣਗੇ, ਬਹੁਤ ਘੱਟ ਲੋਕ, ਜ਼ਿਆਦਾ ਇਹਦੇ ਖਿਲਾਫ ਹੀ ਮਿਲਣਗੇ। ਕਿਉਂ ਇਹਦੇ ਖਿਲਾਫ ਇਸ ਲਈ ਮਿਲਣਗੇ ਕਿ ਉਸ ਔਰਤ ਮਾਰਚ ਦੇ ਵਿੱਚ ਜਿਹੜੀਆਂ ਔਰਤਾਂ ਡਿਮਾਂਡਸ ਕਰ ਰਹੀਆਂ ਨੇ ਉਹ ਬੜੀਆਂ ਬੇਬੁਨਿਆਦ ਨੇ, ਉਹ ਫਜ਼ੂਲ ਡਿਮਾਂਡਸ ਨੇ। ਅਗਰ ਮੈਂ ਲਫ਼ਜ਼ ਫਜ਼ੂਲ ਇਸ ਲਈ ਬੋਲਿਆ ਹੈਗਾ ਕਿ ਉਹ ਇਸ ਤਰ੍ਹਾਂ ਦੀ ਡਿਮਾਂਡਸ ਨੇ ਉਹ ਐਗਜ਼ਿਸਟ ਹੀ ਨਹੀਂ ਕਰਦੀਆਂ ਹੈਗੀਆਂ। ਕਿ ਮਤਲਬ ਉਹ ਕਹਿ ਰਹੀ ਹੈ ਕਿ ਤੇਰੇ ਮੋਜ਼ੇ ਕਿੱਥੇ ਪਏ ਹੈਗੇ ਨੇ, ਉਹ ਮੈਨੂੰ ਨਹੀਂ ਪਤਾ ਹੈਗਾ ਤੇਰੀਆਂ ਜਰਾਬਾਂ ਕਿੱਥੇ ਪਈਆਂ ਹੈਗੀਆਂ, ਆਪਣੀ ਜਰਾਬਾਂ ਆਪ ਹੀ ਲੱਭ, ਆਪਣਾ ਖਾਣਾ ਆਪ ਹੀ ਪਕਾ। ਮਤਲਬ ਇਸ ਤਰ੍ਹਾਂ ਦੀ ਡਿਮਾਂਡਸ ਨਹੀਂ, ਇਹ ਤਾਂ ਕੋਈ ਡਿਮਾਂਡਸ ਨਹੀਂ ਹੈਗੀਆਂ। ਅਗਰ ਅਸਲ ਡਿਮਾਂਡਸ ਇਹ ਹੈਗੀਆਂ ਕਿ ਤੁਸੀਂ ਉਸ ਇਲਾਕੇ 'ਚ ਜਾਓ ਜਿਸ ਇਲਾਕੇ 'ਚ ਔਰਤ ਵਿਚਾਰੀ ਪਿੱਸੀ ਜਾ ਰਹੀ ਹੈ, ਜਿਸ ਇਲਾਕੇ 'ਚ ਹਲੇ ਵੀ ਔਰਤ ਦੀ ਕੁਰਾਨ ਦੇ ਨਾਲ ਸ਼ਾਦੀ ਕਰ ਦਿੰਦੇ ਆ, ਜਿਸ ਇਲਾਕੇ 'ਚ ਹਲੇ ਵੀ ਔਰਤ ਨੂੰ ਵਿੰਨੀ ਕਰ ਦਿੰਦੇ ਆ, ਜਿਸ ਇਲਾਕੇ 'ਚ ਹਲੇ ਵੀ ਔਰਤ ਨੂੰ ਓਨਰ ਕਿਲਿੰਗ ਦੇ ਵਿੱਚ ਮਾਰ ਦਿੰਦੇ ਆ, ਉਹਨਾਂ ਇਲਾਕੇ 'ਚ ਜਾਓ, ਉਹਨਾਂ ਔਰਤਾਂ ਦੀ ਨੁਮਾਇੰਦਗੀ ਕਰੋ, ਉਹਨਾਂ ਔਰਤਾਂ ਨੂੰ ਸਾਹਮਣੇ ਲੈ ਕੇ ਆਓ। ਲੇਕਿਨ ਉਸ ਔਰਤ ਮਾਰਚ ਦੇ ਵਿੱਚ ਇੱਕ ਐਲੀਟ ਕਲਾਸ, ਇੱਕ ਅਮੀਰ ਕਲਾਸ ਜਿਹੜੀ ਹੈਗੀ ਆ ਹੁੰਦੀ ਹੈਗੀ ਆ ਕੇ ਉਹ ਆਪਣੇ ਇੱਕ ਅਜੀਬ ਜਿਹੇ ਪੋਸਟਰ ਪੜ੍ਹ ਕੇ ਆਪਣਾ ਇhtਜਾਜ ਰਿਕਾਰਡ ਕਰਾ ਕੇ ਗਾਣੇ ਗੂਣੇ ਵਜਾ ਕੇ ਚੱਲ ਜਾਂਦੇ ਨੇ। ਲੇਕਿਨ ਜਿਹੜਾ ਮੇਨ ਇਸ਼ੂ ਹੈਗਾ ਉਹਨੂੰ ਚੁੱਕਦੇ ਨਹੀਂ ਹੈਗੇ। ਮੇਨ ਇਸ਼ੂ ਜਿਹੜਾ ਹੈਗਾ ਔਰਤ ਦਾ ਜਿਹੜਾ ਹੱਕ ਹੈਗਾ ਉਹ ਉਹਨਾਂ ਔਰਤਾਂ ਦੀ ਆਵਾਜ਼ ਬਣੋ ਜਿਹੜੀਆਂ ਔਰਤਾਂ ਪਿਸ ਰਹੀਆਂ ਨੇ ਮਾਸ਼ਰੇ ਦੇ ਵਿੱਚ। ਕਿਉਂਕਿ ਨਾਸਿਰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਕਿ ਔਰਤ ਮਾਰਚ 'ਚ ਐਕਚੁਅਲੀ ਹੁੰਦਾ ਕੀ ਹੈ, ਪਰ ਜਿਸ ਤਰ੍ਹਾਂ ਨਾਲ ਤੁਸੀਂ ਇਸ ਨੂੰ ਡਿਸਕ੍ਰਾਈਬ ਕੀਤਾ ਬਾਕੀ ਜਾਣਨ ਦੀ ਚੇਸਟਾ ਜਿਹੜੀ ਹੈਗੀ ਆ ਜ਼ਰੂਰ ਵੱਧ ਗਈ ਹੈ। ਜੇਕਰ ਕੋਈ ਹੋਰ ਪੱਤਰਕਾਰ ਨਹੀਂ ਜਾਂਦਾ ਤੁਸੀਂ ਇੰਡੋਜ਼ ਟੀਵੀ ਦੇ ਪੱਤਰਕਾਰ ਬਣ ਕੇ ਜ਼ਰੂਰ ਜਾਓ ਤੇ ਉਹਨਾਂ ਔਰਤਾਂ ਦੀ ਉਹ ਸਮੀਖਿਆ ਜ਼ਰੂਰ ਸੁਣੋ, ਕੀ ਕਹਿਣਾ ਚਾਹੁੰਦੀਆਂ, ਕਿਹੋ ਜਿਹੇ ਆਪਣੇ ਹੱਕ ਮੰਗਦੀਆਂ ਨੇ। ਸੋ ਉਸ ਤੋਂ ਬਾਅਦ ਹੀ ਪਿਕਚਰ ਕਲੀਅਰ ਹੋ ਪਾਵੇਗੀ ਕਿ ਕਿਹੋ ਜਿਹੇ ਮੰਗ ਰੱਖਦੀਆਂ ਨੇ ਔਰਤ ਮਾਰਚ ਦਿਵਸ, ਕਿੱਦਾਂ ਦਾ ਕਰਦੀਆਂ ਨੇ ਕਿ ਬਾਕੀ ਜੈਨੂਅਨ ਆ, ਲੋਕਾਂ ਵੱਲੋਂ ਵਿਰੋਧ ਕਰਨਾ ਜਾਂ ਲੋਕਾਂ ਵੱਲੋਂ ਇਹ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨੂੰ ਕਹਿਣਾ ਕਿ ਔਰਤ ਮਾਰਚ ਦਿਵਸ ਨੂੰ ਜਿਹੜਾ ਹੈਗਾ ਬੰਦ ਕਰਵਾਇਆ ਜਾਵੇ। ਅਗਲੀ ਖਬਰ ਵੱਲ ਵਧਦੇ ਹਾਂ। ਜਰਨਲਿਸਟ ਮੋਹਸਨ ਬੇਗ ਆਨਲਾਈਨ ਏਜੰਸੀ ਦੇ ਮਾਲਕ ਵੀ ਨੇ ਸੁਣਿਆ ਕਿ ਉਹਨਾਂ ਦਾ ਜਿਹੜੇ ਚੰਗੇ ਸਬੰਧ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ, ਪਾਕਿਸਤਾਨੀ ਜਿਹੜੇ ਪ੍ਰਧਾਨ ਮੰਤਰੀ ਤੁਹਾਡੇ ਹੈਗੇ ਨੇ, ਉਸ ਤੋਂ ਬਾਅਦ ਵੀ ਜਦੋਂ ਉਹਨਾਂ ਨੇ ਇਮਰਾਨ ਖਾਨ ਬਾਰੇ ਜਾਂ ਉਹਨਾਂ ਦੀ ਬੇਗਮ ਬਾਰੇ ਥੋੜਾ ਜਿਹਾ ਬੋਲਿਆ, ਦੱਸਿਆ ਜਾ ਰਿਹਾ ਕਿ ਥੋੜੀ ਵਲਗਰ ਲੈਂਗੁਏਜ ਉਹਨਾਂ ਨੇ ਯੂਜ਼ ਕੀਤੀ ਆ। ਜਦੋਂ ਉਹਨਾਂ ਨੇ ਇਹ ਬੋਲਿਆ ਉਹਨਾਂ ਦੇ ਉੱਤੇ FIA ਦੀ ਰੇਡ ਕਰਵਾ ਦਿੱਤੀ ਗਈ, ਨਾਲ ਹੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਜਿੱਥੇ ਕਿ ਉਹਨਾਂ ਦਾ 3 ਦਿਨਾਂ ਦਾ ਰਿਮਾਂਡ ਵੀ ਲਿਆ ਗਿਆ। ਸੋ ਜਿਹੜੇ ਜਰਨਲਿਸਟ ਹੈਗੇ ਨੇ ਇਹਨਾਂ ਨੇ ਕੀ ਆਪਣੀ ਰਾਏ ਪ੍ਰਗਟ ਕੀਤੀ ਹੈ ਕਿ ਵਾਕਈ ਇਹਨਾਂ ਦੇ ਘਰੇ ਕੁਝ ਮਿਲਿਆ ਪੁਲਿਸ ਨੂੰ, ਜਿਹੜੇ ਹਿਸਾਬ ਨਾਲ ਇਹਨਾਂ ਨੇ ਪੁਲਿਸ ਨੇ ਚੱਕ ਕੇ ਇਹਨਾਂ ਨੂੰ ਜੇਲ੍ਹ 'ਚ ਪਾਤਾ। ਹਾਂਜੀ ਬਿਲਕੁਲ, ਇਹ ਵਾਕਿਆ ਦਾ ਕੁਝ ਪਸੇ ਮੰਜ਼ਰ ਇੱਦਾਂ ਹੈਗਾ, ਇਹਦਾ ਕੋਈ ਬੈਕਗਰਾਊਂਡ ਵਾਕਿਆ ਦਾ ਇਹ ਹੈਗਾ ਕਿ ਮੋਹਸਨ ਬੇਗ ਨਾਮੀ ਜਿਹੜੇ ਸਹਾਫੀ ਹੈਗੇ ਨੇ, ਬੜੇ ਨਾਮਵਰ ਸਹਾਫੀ ਨੇ, ਬੜੇ ਮਸ਼ਹੂਰ ਸਹਾਫੀ ਨੇ ਤੇ ਪਿਛਲੇ ਤਕਰੀਬਨ 15-20 ਸਾਲ ਤੋਂ ਸਹਾਫਤ ਦੇ ਨਾਲ ਵਬਸਤਾ ਹੈ, ਜਰਨਲਿਜ਼ਮ ਦੇ ਨਾਲ ਵਬਸਤਾ ਹੈ। ਤੇ ਉਹਨਾਂ ਦੀ ਇੱਕ ਆਨਲਾਈਨ ਨਿਊਜ਼ ਏਜੰਸੀ ਵੀ ਹੈਗੀ, ਆਨਲਾਈਨ ਨਿਊਜ਼ ਏਜੰਸੀ ਦੇ ਉਹ ਮਾਲਕ ਵੀ ਨੇ, ਚੀਫ ਐਡੀਟਰ ਵੀ ਨੇ। ਉਸ ਤੋਂ ਬਾਅਦ ਉਹਨਾਂ ਦੀ ਇਮਰਾਨ ਖਾਨ ਦੇ ਨਾਲ ਇਮਰਾਨ ਖਾਨ ਦੇ ਬੜੇ ਕਰੀਬੀ ਸਾਥੀ ਮੰਨੇ ਜਾਂਦੇ ਸੀ। ਤੇ 2013 ਦੇ ਵਿੱਚ ਜਦੋਂ ਗਵਰਨਮੈਂਟ ਨੇ ਕੰਪੇਨ ਚਲਾਈ ਸੀ, PTI ਦੀ ਗਵਰਨਮੈਂਟ ਦੀ ਕੰਪੇਨ ਚੱਲੀ ਸੀ, ਤੇ ਉਸ ਕੰਪੇਨ 'ਚ ਸਭ ਤੋਂ ਅੱਗੇ ਮੋਹਸਨ ਬੇਗ ਵਰਗੇ ਜਰਨਲਿਸਟ ਹੈਗੇ ਸੀ ਜਿਹੜੇ ਟੀਵੀ ਤੇ ਬੈਠ ਕੇ ਇਮਰਾਨ ਖਾਨ ਦੀ ਤਰਫਦਾਰੀ ਕਰਦੇ ਸੀ, ਇਮਰਾਨ ਖਾਨ ਦੇ ਹੱਕ 'ਚ ਬੋਲਦੇ ਸੀ। ਤੇ ਇੱਕ ਹੋਇਆ ਕੁਛ ਇਸ ਤਰ੍ਹਾਂ ਕਿ ਗਰੀਦਾ ਫਰੂਕੀ ਦਾ ਇੱਕ ਟੀਵੀ ਸ਼ੋਅ ਸੀ, ਉਸ ਟੀਵੀ ਸ਼ੋਅ ਦੇ ਵਿੱਚ ਇੱਕ ਜਿਹੜੀ ਗਰੀਦਾ ਫਰੂਕੀ ਉਹਨੇ ਕੁਐਸਚਨਸ ਕੀਤਾ ਮੋਹਸਨ ਬੇਗ ਨੂੰ ਕਿ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਜਿਹੜੇ 10 ਬਿਹਤਰੀਨ ਆਪਣੇ ਵਜ਼ਰਾ ਦੀ ਇੱਕ ਲਿਸਟ ਜਾਰੀ ਕੀਤੀ, ਉਹਨਾਂ ਨੂੰ ਅਵਾਰਡਸ ਦਿੱਤੇ ਨੇ ਤੇ ਪਹਿਲੇ ਨੰਬਰ ਤੇ ਮੁਰਾਦ ਸਈਦ ਹੈ, ਤੇ ਮੁਰਾਦ ਸਈਦ ਕਿਉਂ ਪਹਿਲੇ ਨੰਬਰ ਤੇ ਨੇ? ਤੇ ਅੱਗੋਂ ਮੋਹਸਨ ਬੇਗ ਸਾਹਿਬ ਨੇ ਹੱਸ ਕੇ ਕਿਹਾ ਕਿ ਇਹ ਤਾਂ ਤੁਸੀਂ ਲੱਗਦਾ ਤੁਸੀਂ ਰਿਹਾਮ ਖਾਨ ਦੀ ਕਿਤਾਬ ਨਹੀਂ ਪੜ੍ਹੀ, ਰਿਹਾਮ ਖਾਨ ਦੀ ਤੁਸੀਂ ਕਿਤਾਬ ਪੜ੍ਹੋ ਤੇ ਉਹਦੇ ਵਿੱਚ ਮੁਰਾਦ ਸਈਦ ਦੀ ਖਿਦਮਾਤ ਲਿਖੀਆਂ ਗਈਆਂ ਨੇ ਕਿ ਮੁਰਾਦ ਸਈਦ ਦੀਆਂ ਕੀ ਖਿਦਮਾਤ ਸੀ ਜਿਹਦੀ ਵਜ੍ਹਾ ਤੋਂ ਇਮਰਾਨ ਖਾਨ ਜਿਹੜੇ ਹੈਗੇ ਨੇ ਉਹ ਮੁਰਾਦ ਸਈਦ ਜਿਹੜੇ ਹੈਗੇ ਨੇ ਉਹ ਇਮਰਾਨ ਖਾਨ ਦੀ ਨਜ਼ਰ 'ਚ ਪਹਿਲੇ ਨੰਬਰ ਤੇ ਵਜ਼ੀਰ ਹੈਗੇ ਨੇ। ਹੁਣ ਰਿਹਾਮ ਖਾਨ ਇਮਰਾਨ ਖਾਨ ਦੀ ਦੂਸਰੀ ਬੀਵੀ ਸੀ, ਉਹ ਦੂਸਰੀ ਬੀਵੀ ਸੀ ਤੁਹਾਡੇ ਇਮਰਾਨ ਖਾਨ ਤੋਂ ਤਲਾਕ ਤੋਂ ਬਾਅਦ, ਡਿਵੋਰਸ ਤੋਂ ਬਾਅਦ ਇੱਕ ਕਿਤਾਬ ਲਿਖੀ ਸੀ ਜਿਹਦੇ ਵਿੱਚ ਇਮਰਾਨ ਖਾਨ ਦੇ ਖਿਲਾਫ ਬਹੁਤ ਸਾਰੀਆਂ ਗੱਲਾਂ ਲਿਖੀਆਂ ਗਈਆਂ ਸੀ, ਜਿਹਦੇ ਮੁਰਾਦ ਸਈਦ ਦਾ ਵੀ ਜ਼ਿਕਰ ਕੀਤਾ ਸੀ ਕਿ ਮੁਰਾਦ ਸਈਦ ਦੇ ਇਮਰਾਨ ਖਾਨ ਸਾਹਿਬ ਦੇ ਨਾਲ ਜਿਹੜੇ ਗੈਰ ਅਖਲਾਕੀ ਤਾਲੁਕਾਤ ਸੀ, ਜਿਹੜੇ ਵਲਗਰ ਤਾਲੁਕਾਤ ਸੀ। ਤੇ ਉਹ ਜਦੋਂ ਉਹਨਾਂ ਨੇ ਟੀਵੀ ਤੇ ਬੈਠ ਕੇ ਇਹ ਕਿਹਾ ਤੇ ਉਸੇ ਟਾਈਮ ਸ਼ੋਅ ਤੋਂ ਤਕਰੀਬਨ 2 ਘੰਟਿਆਂ ਬਾਅਦ ਪੈਮਰਾ ਨੇ, ਜਿਹੜੇ ਪਾਕਿਸਤਾਨ ਇਲੈਕਟ੍ਰੋਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਜਿਹੜੀ ਹੈਗੀ ਹੈ, ਉਹਨਾਂ ਨੇ ਇੱਕ ਸ਼ੋਕਾਜ਼ ਨੋਟਿਸ ਜਾਰੀ ਕਰ ਦਿੱਤਾ ਚੈਨਲ ਨੂੰ ਕਿ ਇਹ ਜਿਹੜਾ ਇੰਨਾ ਹਿੱਸਾ ਹੈਗਾ ਨਾ ਇਹਨੂੰ ਖਤਮ ਕੀਤਾ ਜਾਵੇ, ਇਹਨੂੰ ਹਜ਼ਫ ਕੀਤਾ ਜਾਵੇ। ਤੇ ਉਸ ਤੋਂ ਬਾਅਦ ਚੈਨਲ ਤੇ ਉਸ ਪ੍ਰੋਗਰਾਮ ਤੇ ਪਾਬੰਦੀ ਵੀ ਲਾ ਦਿੱਤੀ ਕਿ ਤੁਹਾਡੇ ਪ੍ਰੋਗਰਾਮ ਦੇ ਵਿੱਚ ਵਲਗਰ ਲੈਂਗੁਏਜ ਯੂਜ਼ ਕੀਤੀ ਗਈ ਹੈ। ਮੋਹਸਨ ਬੇਗ ਦੇ ਖਿਲਾਫ ਮੁਰਾਦ ਸਈਦ ਨੇ ਹੱਤਕ ਇੱਜ਼ਤ ਦਾ ਕੇਸ ਕਰਦੇ ਹੋਏ FIA ਨੂੰ ਇੱਕ ਦਰਖਾਸਤ ਦਿੱਤੀ। 9 ਵਜੇ ਦਰਖਾਸਤ ਮਿਲੀ ਹੈ, 9:30 ਵਜੇ
FIR ਨੇ ਛਾਪਾ ਮਾਰ ਦਿੱਤਾ, ਜਿਹਦੇ ਉੱਪਰ ਅਦਾਲਤ ਇਹੀ ਕਹਿ ਰਹੀ ਹੈ ਕਿ 9 ਵਜੇ ਦਰਖਾਸਤ ਮਿਲ ਰਹੀ ਹੈ, ਅੱਧੇ ਘੰਟੇ ਦੇ ਅੰਦਰ ਅੰਦਰ FIR ਨੇ ਕਿਹੜੀ ਇਨਵੈਸਟੀਗੇਸ਼ਨ ਕੀਤੀ ਕਿ ਉਸ ਮੁਜਰਮ ਨੂੰ ਫੜਨ ਚਲੀ ਗਈ ਜਾਂ ਉਹਨਾਂ ਦੇ ਖਿਲਾਫ ਕਿਹੜੇ ਐਸੇ ਸਬੂਤ ਜਿਹੜੇ ਅੱਧੇ ਘੰਟੇ 'ਚ ਪ੍ਰੋਵਾਈਡ ਹੋ ਗਏ। ਉਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਕੋਈ ਗ੍ਰਿਫਤਾਰੀ ਦੇ ਵਾਰੰਟ ਨਹੀਂ ਸੀ ਹੈਗੇ, ਉਹਦੇ ਘਰ ਗੈਰ ਕਾਨੂੰਨੀ ਤੌਰ ਤੇ ਲੋਕ ਦਾਖਲ ਹੋਏ। ਉਸ ਤੋਂ ਬਾਅਦ ਉਹਨਾਂ ਨੇ ਵਰਦੀ ਨਹੀਂ ਸੀ ਪਾਈ ਹੋਈ, ਜਿਹਦੀ ਵਜ੍ਹਾ ਤੋਂ ਮੋਹਸਨ ਬੇਗ ਜਿਹੜਾ ਹੈਗਾ ਸਹਾਫੀ ਜਿਹੜਾ ਹੈਗਾ ਸੀ, ਉਹਨੇ ਆਪਣੇ ਬੇਟੇ ਦੇ ਨਾਲ ਆਪਣੇ ਮੁਲਾਜ਼ਮੀਨ ਦੇ ਨਾਲ ਜਿਹੜਾ ਹੈਗਾ ਉਹ ਫਾਇਰਿੰਗ ਖੋਲ ਦਿੱਤੀ ਤੇ ਫਾਇਰ ਖੋਲ ਕੇ ਤੇ ਉਹਨਾਂ ਨੂੰ ਯਰਗਮਾਲ ਬਣਾ ਕੇ ਤੇ ਉਹਨਾਂ ਨੂੰ ਜ਼ੂਦੋਕੂਬ ਵੀ ਕੀਤਾ ਹੈਗਾ। ਤੇ ਉਸ ਤੋਂ ਬਾਅਦ ਜਿਹੜਾ ਜ਼ਿਆਦਾਤਰ ਇਹ ਕਿਹਾ ਜਾ ਰਿਹਾ ਸੀ ਕਿ ਮੋਹਸਨ ਬੇਗ ਦੇ ਇਸ ਰਵੱਈਏ ਤੋਂ ਬਾਅਦ ਜਿਹੜੇ ਮੋਹਸਨ ਬੇਗ ਦੇ ਖਿਲਾਫ ਹੈਗੇ ਸੀ ਲੋਕ, ਉਹ ਵੀ ਖੜੇ ਹੋ ਗਏ ਕਿ ਇੱਕ ਸਹਾਫੀ ਦੇ ਕੋਲ ਪਿਸਟਲ ਵੀ ਹੈਗਾ, ਉਹ ਫਾਇਰਿੰਗ ਵੀ ਕਰ ਰਿਹਾ, ਉਹਦੇ ਘਰ ਲੋਕ ਆ ਰਹੇ ਹੈਗੇ ਨੇ। ਉਸ ਤੋਂ ਬਾਅਦ ਖੈਰ ਇੱਕ ਅਲੱਗ ਬਹਿਸ ਹੈਗੀ ਹੈ, ਉਹ ਜਦੋਂ ਮੋਹਸਨ ਬੇਗ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਉਸ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ ਰਿਮਾਂਡ ਦੇ ਤੌਰ ਤੇ, ਤਾਂ ਉਹਨਾਂ ਨੂੰ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਤੇ ਕੋਈ ਵੀ ਇੰਨੀ ਵਲਗਰ ਗੱਲ ਨਹੀਂ ਕੀਤੀ ਹੈਗੀ, ਮੈਂ ਤਾਂ ਸਿਰਫ ਇਹ ਗੱਲ ਕਹੀ ਹੈ ਕਿ ਰਿਹਾਮ ਖਾਨ ਦੀ ਕਿਤਾਬ ਪੜ੍ਹ ਲਓ, ਤੇ ਅਗਰ ਰਿਹਾਮ ਖਾਨ ਦੀ ਕਿਤਾਬ 'ਚ ਬੁਰੀਆਂ ਚੀਜ਼ਾਂ ਲਿਖੀਆਂ ਹੈਗੀਆਂ ਤੇ ਫਿਰ ਰਿਹਾਮ ਖਾਨ ਦੀ ਕਿਤਾਬ ਦੇ ਉੱਪਰ ਹੀ ਪਾਬੰਦੀ ਲੱਗਣੀ ਚਾਹੀਦੀ ਹੈਗੀ ਹੈ। ਫਿਰ ਉਹਨੇ ਲਿਖੀ ਹੈਗੀ ਆ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਮੈਂ ਤਾਂ ਕੋਈ ਐਸੀ ਵਲਗਰ ਲੈਂਗੁਏਜ ਯੂਜ਼ ਹੀ ਨਹੀਂ ਕੀਤੀ, ਮੈਂ ਸਿਰਫ ਕਿਤਾਬ ਦਾ ਹਵਾਲਾ ਦਿੱਤਾ ਜਿਹਦੀ ਵਜ੍ਹਾ ਤੋਂ ਮੇਰੇ ਉੱਪਰ ਜਿਹੜਾ ਹੈਗਾ ਉਹ ਟੁੱਟ ਪਿਆ ਗਿਆ। ਉਸ ਤੋਂ ਬਾਅਦ ਬਹੁਤ ਸਾਰੇ ਸਹਾਫਤੀ ਤਨਜ਼ੀਮਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਇhtਜਾਜ ਕਰਨਾ ਸ਼ੁਰੂ ਕਰ ਦਿੱਤਾ। ਅੱਜ ਵੀ ਲਾਹੌਰ ਪ੍ਰੈਸ ਕਲੱਬ ਦੇ ਬਾਹਰ ਜਿਹੜਾ ਇhtਜਾਜ ਹੋਇਆਗਾ, ਕਰਾਚੀ ਪ੍ਰੈਸ ਕਲੱਬ ਦੇ ਬਾਹਰ ਵੀ ਇhtਜਾਜ ਹੋਇਆ ਤੇ ਮੋਹਸਨ ਬੇਗ ਨੂੰ ਰਿਹਾ ਕਰਨ ਦੀ ਜਿਹੜਾ ਗੱਲ ਕੀਤੀ ਗਈ। ਉਸ ਤੋਂ ਬਾਅਦ ਜਿਹੜੇ ਆਪੋਜੀਸ਼ਨ ਲੀਡਰ ਹੈਗੇ ਨੇ ਸ਼ਬਾਜ਼ ਸ਼ਰੀਫ ਨੇ ਕਿਹਾ ਕਿ ਫਿਟਫ ਦਾ ਜਿਹੜਾ ਉਹ ਇਜਲਾਸ ਆ ਰਿਹਾ ਹੈਗਾ FATF ਦਾ, ਤੇ ਉਸ FATF ਦੇ ਵਿੱਚ ਇਜਲਾਸ ਦੀ ਜਿਹਦੇ ਵਿੱਚ ਪਾਕਿਸਤਾਨ ਨੂੰ ਗ੍ਰੇ ਲਿਸਟ 'ਚ ਅੱਗੇ ਸ਼ਾਮਲ ਹੈਗਾ, ਉਸ ਤੋਂ ਪਾਕਿਸਤਾਨ ਸਹਾਫੀਆਂ ਦੇ ਖਿਲਾਫ ਇਸ ਤਰ੍ਹਾਂ ਦੇ ਇਕਦਾਮਾਤ ਕਰ ਰਿਹਾ ਤੇ ਹੋ ਸਕਦਾ ਕਿ ਪਾਕਿਸਤਾਨ ਨੂੰ ਗ੍ਰੇ ਲਿਸਟ 'ਚੋਂ ਕੱਢ ਕੇ ਬਲੈਕ ਲਿਸਟ 'ਚ ਪਾ ਲਿੱਤਾ ਜਾਵੇ। ਇਸ ਲਈ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹ ਨਹੀਂ ਸੀ ਹੋਣੀ ਚਾਹੀਦੀ, ਸਹਾਫੀ ਨੂੰ ਗ੍ਰਿਫਤਾਰ ਨਹੀਂ ਸੀ ਕਰਨਾ ਚਾਹੀਦਾ। ਉਸ ਤੋਂ ਇਲਾਵਾ ਸਾਡੇ ਅਹਿਮਦ ਮੀਰ ਜਿਹੜੇ ਹੈਗੇ ਨੇ ਬੜੇ ਨਾਮਵਰ ਸਹਾਫੀ ਨੇ, ਆਸਮਾ ਸ਼ਰਾਜ਼ੀ ਹੈਗੇ, ਉਹਨਾਂ ਨੇ ਟਵੀਟ ਕੀਤੇ ਹੈਗੇ ਕਿ ਇਹਨਾਂ ਨੂੰ ਫੌਰਨ ਨਾਸਿਰ, ਇੱਥੇ ਸਵਾਲ ਇਹ ਉੱਠਦਾ ਹੈ ਕਿ ਪੱਤਰਕਾਰਾਂ ਨੂੰ ਫਿਰ ਬੋਲਣ ਦੀ ਆਜ਼ਾਦੀ ਬਿਲਕੁਲ ਨਹੀਂ ਹੈ, ਕਿਉਂਕਿ ਜੇਕਰ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਿਆ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਪਾਤਾ। ਕਿ ਪਾਕਿਸਤਾਨ ਦਾ ਕੋਈ ਪੱਤਰਕਾਰ ਭਾਈਚਾਰਾ ਜਿਹੜਾ ਹੈਗਾ ਇਹਨਾਂ ਦੇ ਹੱਕ ਦੇ ਵਿੱਚ ਕਿਸੇ ਨੇ ਆਵਾਜ਼ ਬੁਲੰਦ ਕੀਤੀ ਹੈ? ਦੇਖੋ ਜਿਹੜਾ ਵੀ ਕਰੇਗਾ ਉਹਦੇ ਨਾਲ ਇਹੀ ਹੋਏਗਾ। ਇਹ ਤਾਂ ਮਸ਼ਹੂਰ ਸਹਾਫੀ ਸੀ ਨਾ, ਮੋਹਸਨ ਬੇਗ ਤਾਂ ਮਸ਼ਹੂਰ ਸੀ, ਉਸ ਤੋਂ ਬਾਅਦ ਹਾਮਦ ਮੀਰ ਵੀ ਮਸ਼ਹੂਰ ਹੈ, ਅਸਦ ਤੂਰ ਦਾ ਨਾਮ ਵੀ ਠੀਕ ਸੀ। ਮਤਲਬ ਜਿਹੜੇ ਛੋਟੇ ਮੋਟੇ ਸਹਾਫੀ ਹੁੰਦੇ ਨੇ, ਛੋਟੇ ਮੋਟੇ ਕਾਲਮਿਸਟ ਹੁੰਦੇ ਨੇ ਜਾਂ ਛੋਟੇ ਮੋਟੇ ਟੀਵੀ ਚੈਨਲ 'ਚ ਕੰਮ ਕਰ ਰਹੇ ਹੁੰਦੇ, ਉਹ ਇਸ ਤਰ੍ਹਾਂ ਦੀ ਗੱਲ ਕਰੋ ਤੇ ਗਾਇਬ ਹੋ ਜਾਂਦੇ ਨੇ, ਉਹ ਤੇ ਨਜ਼ਰ ਹੀ ਨਹੀਂ ਆਉਂਦੇ ਹੈਗੇ। ਤੇ ਇਸ ਤਰ੍ਹਾਂ ਹਕੂਮਤ ਦੇ ਅੰਦਰ ਜਿਹੜੀ ਹੈਗੀ ਬਰਦਾਸ਼ਤ ਹੋਣੀ ਚਾਹੀਦੀ ਹੈਗੀ ਹੈ ਕਿ ਉਹ ਆਪਣੇ ਖਿਲਾਫ ਕ੍ਰਿਟਿਸਿਜ਼ਮ ਨੂੰ ਬਰਦਾਸ਼ਤ ਕਰੇ, ਕਿਉਂਕਿ ਇਹ ਹੁਸਨ ਹੈਗਾ ਕਿਸੇ ਵੀ ਮੁਆਸ਼ਰੇ ਦਾ, ਇਹ ਕਿਸੇ ਵੀ ਸੁਸਾਇਟੀ ਦਾ ਹੁਸਨ ਹੈਗਾ ਕਿ ਉਹਦੇ ਖਿਲਾਫ ਤਨਕੀਦ ਕੀਤੀ ਜਾਵੇ, ਉਹ ਤਨਕੀਦ ਕਰਕੇ ਕ੍ਰਿਟਿਸਾਈਜ਼ ਕਰਕੇ ਉਸ ਗਵਰਨਮੈਂਟ ਨੂੰ ਸਿੱਧੀ ਡਾਇਰੈਕਸ਼ਨ ਤੇ ਲਿਆਇਆ ਜਾਵੇ। ਉਸ ਤੋਂ ਬਾਅਦ ਇਹ ਜਿਹੜੀ ਕਾਰਵਾਈ ਤੁਸੀਂ ਸਵਾਲ ਕਰ ਰਹੇ ਹੋ ਕਿ ਆਜ਼ਾਦੀ ਨਹੀਂ ਹੈਗੀ, ਇਹ ਕਿਸੇ ਮੁਆਸ਼ਰੇ 'ਚ ਵੀ ਨਹੀਂ ਹੈਗੀ। ਜਿੱਥੇ ਕਹਿੰਦੇ ਨਾ ਸਹਾਫੀ ਆਜ਼ਾਦ ਹੈਗਾ, ਉਹ ਝੂਠ ਹੈਗਾ। ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਅਥੋਰੀਟੇਰੀਅਨ ਥਿਊਰੀ ਯੂਜ਼ ਹੁੰਦੀ ਹੈਗੀ ਮੀਡੀਆ ਦੀ ਕਿ ਅਥਾਰਟੀ ਜਿਹੜੀ ਹੈਗੀ ਉਹ ਮੀਡੀਆ ਨੂੰ ਆਪਰੇਟ ਕਰ ਰਿਹਾ ਹੁੰਦਾ ਹੈਗਾ। ਤੁਸੀਂ ਕੋਈ ਵੀ ਦੇਖ ਲਓ, ਕੋਈ ਵੀ ਖਬਰ ਹੋਏਗੀ ਸਾਨੂੰ ਏਜੰਸੀ ਵੱਲ ਦੇਖਣਾ ਪੜੇਗਾ, ਫੌਜ ਦੇ ਮੁਤਲਕ ਕੋਈ ਖਬਰ ਹੋਏਗੀ ਸਾਨੂੰ ਫੌਜ ਦੀ ਏਜੰਸੀ ਵੱਲ ਦੇਖਣਾ ਪੜੇਗਾ, ਗਵਰਨਮੈਂਟ ਦੀ ਕੋਈ ਖਬਰ ਹੋਏਗੀ ਸਾਨੂੰ ਗਵਰਨਮੈਂਟ ਦੀ ਏਜੰਸੀ ਵੱਲ ਦੇਖਣਾ ਪੜੇਗਾ। ਅਸੀਂ ਆਪਣੀ ਰਾਏ ਨਹੀਂ ਦੇ ਸਕਦੇ ਹੈਗੇ। ਉਹਨੇ ਆਪਣੀ ਰਾਏ ਦਿੱਤੀ, ਆਪਣੀ ਰਾਏ ਦੇ ਕੇ ਉੱਥੇ ਫਸ ਗਿਆ। ਆਪਣੀ ਰਾਏ ਦੇਣ ਤੋਂ ਬਾਅਦ ਹਾਮਦ ਮੀਰ ਸਾਹਿਬ ਵੀ ਚੈਨਲ ਤੋਂ ਗਾਇਬ ਹੋ ਗਏ। ਐਡੇ ਵੱਡੇ ਚੈਨਲ 'ਚ ਕੰਮ ਕਰ ਰਹੇ ਸੀ, ਤਕਰੀਬਨ ਕੋਈ 8 ਤੋਂ 10 ਸਾਲ ਉਹਨਾਂ ਨੇ ਜੀਓ ਨਿਊਜ਼ 'ਚ ਕੰਮ ਕੀਤਾ ਹੈਗਾ। ਐਡਾ ਵੱਡਾ ਮੀਡੀਆ ਗਰੁੱਪ ਸੀ, ਪਾਕਿਸਤਾਨ ਦਾ ਪਹਿਲਾ ਪ੍ਰਾਈਵੇਟ ਚੈਨਲ ਸੀ। ਉਸ ਚੈਨਲ 'ਤੇ ਪਾਕਿਸਤਾਨ ਦੀ ਜਿਹੜੀ ਜਿਵੇਂ ਕੋਈ ਪਾਕਿਸਤਾਨ 'ਚ ਪ੍ਰੋਟੈਸਟ ਹੁੰਦਾ ਜਾਂ ਪਾਕਿਸਤਾਨ ਦੇ ਵਿੱਚ ਪੱਤਰਕਾਰ ਭਾਈਚਾਰੇ ਦੇ ਨਾਲ ਕੋਈ ਗੱਲਬਾਤ ਹੁੰਦੀ ਆ, ਪਤਾ ਨਹੀਂ ਕਿਉਂ ਨਹੀਂ ਇਹ ਲੋਕੀ ਖੜਦੇ ਇੱਕ ਦੂਜੇ ਲਈ, ਕਿਉਂਕਿ ਇੰਡੀਆ ਤੇ ਜਿਹੜਾ ਪਾਕਿਸਤਾਨ ਹੈ ਗੁਆਂਢੀ ਮੁਲਕ ਨੇ, ਲੋਕੀ ਜ਼ਿਆਦਾ ਵੱਖਰੇ ਨਹੀਂ ਹੈਗੇ। ਪਾਕਿਸਤਾਨ ਤੇ ਇੰਡੀਆ ਦੇ ਵਿੱਚ ਲਗਾਤਾਰ ਘਟਨਾਵਾਂ ਜਿਹੜੀਆਂ ਹੈਗੀਆਂ ਸਿਮਿਲਰ ਵਰਤਦੀਆਂ ਨੇ, ਚਾਹੇ ਉਹ ਆਨਰ ਕਿਲਿੰਗ ਦੀ ਹੋਵੇ ਜਾਂ ਫਿਰ ਰੇਪ ਦੀ ਹੋਵੇ ਜਾਂ ਫਿਰ ਕ੍ਰਾਈਮ ਦੀ ਹੋਵੇ, ਕਿਸੇ ਵੀ ਤਰੀਕੇ ਦੀ ਹੋਵੇ। ਇੰਡੀਆ ਦੇ ਵਿੱਚ ਵੀ ਇਸੇ ਤਰੀਕੇ ਨਾਲ ਵਰਤਾਰੇ ਵਰਤਦੇ ਨੇ। ਪਰ ਗੱਲ ਇਹ ਹੈ ਕਿ ਜਿੱਥੇ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਆ ਤਾਂ ਲੋਕ ਇਕੱਠੇ ਹੋ ਜਾਂਦੇ ਨੇ, ਤਾਂ ਸਾਡੀ ਯੂਨਿਟੀ ਬਣ ਜਾਂਦੀ ਆ, ਜਿਸ ਕਰਕੇ ਸਰਕਾਰਾਂ ਨੂੰ ਝੁਕਣਾ ਪੈ ਜਾਂਦਾ ਜੀ। ਲੇਕਿਨ ਇੱਥੇ ਇਸ ਤਰ੍ਹਾਂ ਵੀ ਨਹੀਂ ਨਾ ਹੈਗਾ। ਇੱਥੇ ਇਸ ਤਰ੍ਹਾਂ ਹੈ ਕਿ ਇੱਥੇ ਕੁਝ ਸਹਾਫੀ ਐਸੇ ਵੀ ਹੈਗੇ ਜਿਹਨਾਂ ਦੇ ਉੱਪਰ ਠੱਪਾ ਲੱਗਾ ਹੋਇਆ, ਜਿਹਨਾਂ ਦੇ ਉੱਪਰ ਟੈਗ ਲੱਗਾ ਹੋਇਆ ਕਿ ਗਵਰਨਮੈਂਟ ਦੇ ਸਹਾਫੀ ਹੈ। ਇਹ ਵੀ ਬੜਾ ਮਸਲਾ ਹੈਗਾ। ਸਹਾਫੀ ਨੂੰ ਜਿਹੜਾ ਹੈਗਾ ਉਹ ਬਾਇਸਡ ਨਹੀਂ ਹੋਣਾ ਚਾਹੀਦਾ, ਉਹ ਅਨਬਾਇਸਡ ਹੋਣਾ ਚਾਹੀਦਾ। ਉਹ ਹਰ ਇੱਕ ਤੇ ਕ੍ਰਿਟਿਸਾਈਜ਼ ਕਰੇ। ਸਹਾਫੀ ਦਾ ਕੰਮ ਹੀ ਇਹ ਹੈਗਾ ਕਿ ਉਹ ਜਿਹੜਾ ਹੈਗਾ ਉਹ ਇਨਸਾਨੀ ਅੱਖ ਨਾਲ ਦੇਖੇ, ਨਾ ਕਿ ਉਹ PTI ਦੀ ਅੱਖ ਨਾਲ ਦੇਖੇ, ਨਾ ਤੇ ਉਹ ਨੂਨ ਲੀਗ ਦੀ ਅੱਖ ਨਾਲ ਦੇਖੇ, ਨਾ ਤੇ ਪੀਪਲਸ ਪਾਰਟੀ ਦੀ ਅੱਖ ਨਾਲ ਦੇਖੇ। ਇੱਥੇ ਤੁਸੀਂ ਇੱਕ ਚੈਨਲ ਲਾ ਕੇ ਦੇਖ ਲਓ, ਤੁਹਾਨੂੰ ਇਸ ਤਰ੍ਹਾਂ ਲੱਗੇਗਾ ਗਵਰਨਮੈਂਟ ਬੜੀ ਬਿਹਤਰੀਨ ਜਾ ਰਹੀ ਹੈ। ਇੱਕ ਚੈਨਲ ਲਾ ਕੇ ਦੇਖ ਲਓ, ਇਸ ਤਰ੍ਹਾਂ ਲੱਗੇਗਾ ਗਵਰਨਮੈਂਟ ਬਹੁਤ ਖਰਾਬ ਜਾ ਰਹੀ ਹੈ। ਇੱਕ ਚੈਨਲ ਲਾ ਕੇ ਦੇਖ ਲਓ, ਤੁਹਾਨੂੰ ਲੱਗੇਗਾ ਕਿ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਨਾ ਸਹੀ ਜਾ ਰਹੀ ਨਾ ਖਰਾਬ ਜਾ ਰਹੀ, ਬਸ ਬਰਾਬਰ ਜਾ ਰਹੀ ਹੈਗੀ ਹੈ। ਇਹ ਤੇ ਮਿਆਰ ਹੈਗਾ ਸਹਾਫਤ ਦਾ। ਜੀ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਨਾਸਿਰ ਜੀ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ ਮੈਡਮ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।